ਪੀਲੋ ਕੌਣ ਸੀ, ਕਿੱਥੋਂ ਦਾ ਰਹਿਣ ਵਾਲਾ ਸੀ ਤੇ ਕਦੋਂ ਪੈਦਾ ਹੋਇਆ? ਇਹ ਮੁਸਲਮਾਨ ਕੌਮ ਦਾ ਸਿੰਧੂ ਜੱਟ ਸੀ। ਪਿੰਡ ਵੀਰਵਾਲ, ਤਹਿਸੀਲ ਤਰਨਤਾਰਨ, ਜ਼ਿਲ੍ਹਾ ਅੰਮ੍ਰਿਤਸਰ ਦਾ ਵਸਨੀਕ ਸੀ, ਜਿਹੜਾ 1580 ਈਸਵੀ ਦੇ ਨੇੜੇ ਤੇੜੇ ਪੈਦਾ ਹੋਇਆ ਤੇ ਉਹ ਸਭ ਤੋਂ ਪਹਿਲੇ ਕਿੱਸਾ ਮਿਰਜ਼ਾ ਸਾਹਿਬਾਂ ਲਿਖਿਆ। ਪੀਲੋ ਕਿੱਥੇ ਤੇ ਕਦੋਂ ਫੌਤ ਹੋਇਆ? ਪੀਲੋ 1675 ਈਸਵੀ ਵਿੱਚ ਚਕਵਾਲ ਦੇ ਪਿੰਡ ਮਹਿਰ ਪੀਲੋ ਵਿੱਚ ਫੌਤ ਹੋਇਆ ਤੇ ਉੱਥੇ ਹੀ ਦਫਨ ਹੈ। ਪੀਲੋ ਕਿਹੜਾ ਕਿੱਸਾ ਲਿਖਿਆ ਤੇ ਉਹਦਾ ਕਿਹੜਾ ਕਿੱਸਾ ਮਸ਼ਹੂਰ ਹੋਇਆ ਤੇ ਕਿੱਸੇ ਦੀ ਮਸ਼ਹੂਰੀ ਦੀ ਵਜ੍ਹਾ ਕੀ ਸੀ? ਪੀਲੋ ਨੇ ਕਿੱਸਾ ਮਿਰਜ਼ਾ ਸਾਹਿਬਾਂ ਸਭ ਤੋਂ ਪਹਿਲੇ ਲਿਖਿਆ ਤੇ ਵਾਰਸ ਦੀ ਸਿਨਫ ਵਿੱਚ ਲਿਖਿਆ। ਇਸ ਲਈ ਪੀਲੋ ਨੂੰ ਇਸ ਕਿੱਸੇ ਦੀ ਵਜ੍ਹਾ ਤੋਂ ਵਜ੍ਹਾ ਸ਼ੋਹਰਤ ਮਿਲੀ। ਹਾਫਿਜ਼ ਬਰਖੁਰਦਾਰ ਕੌਣ ਸੀ ਤੇ ਕਿੱਥੋਂ ਦਾ ਰਹਿਣ ਵਾਲਾ ਸੀ ਤੇ ਕਦੋਂ ਪੈਦਾ ਹੋਇਆ? ਹਾਫਿਜ਼ ਬਰਖੁਰਦਾਰ ਕੌਮ ਦਾ ਜੱਟ ਰਾਂਝਾ ਸੀ। ਹਾਫਿਜ਼ ਹੋਣ ਪਾਰੋਂ ਹਾਫਿਜ਼ ਬਰਖੁਰਦਾਰ ਤੇ 1620 ਈਸਵੀ ਨੂੰ ਪਿੰਡ ਤਖਤ ਹਜ਼ਾਰੇ, ਤਹਿਸੀਲ ਬੁਲਵਾਲ, ਜ਼ਿਲ੍ਹਾ ਸਰਗੋਦਾ ਦਾ ਰਹਿਣ ਵਾਲਾ ਸੀ। ਹਾਫਿਜ਼ ਬਰਖੁਰਦਾਰ ਦੇ ਉਸਤਾਦ ਦਾ ਨਾਂ ਦੱਸੋ। ਉਹਨਾਂ ਦੇ ਉਸਤਾਦ ਮੋਹਤਰਮ ਦਾ ਨਾਂ ਅਬਦੁਲ ਹਕੀਮ ਸੀ। ਹਾਫਿਜ਼ ਬਰਖੁਰਦਾਰ ਦੀ ਕਬਰ ਕਿੱਥੇ ਵੇ? ਕਬਰ ਚਿੱਟੀ ਸ਼ੇਖਾਂ ਸਿਆਲਕੋਟ ਵਿੱਚ ਹੈ। ਇਸ ਬਾਰੇ ਇਹ ਵੀ ਆਖਿਆ ਜਾਂਦਾ ਹੈ ਕਿ ਇਹ ਕਬਰ ਹਾਫਿਜ਼ ਬਰਖੁਰਦਾਰ ਉਸ ਦੀ ਨਹੀਂ ਜਿਹੜਾ ਤਖਤ ਹਜ਼ਾਰੇ ਵਿੱਚ ਪੈਦਾ ਹੋਇਆ। ਹੀਰ ਤੇ ਸਾਹਿਬਾਂ ਦਾ ਆਪਸ ਵਿੱਚ ਕੀ ਤਲਕ ਸੀ ਤੋ ਇੱਕ ਦੂਜੇ ਦੀਆਂ ਕੀ ਲੱਗਦੀਆਂ ਸਨ? ਹੀਰ ਰਿਸ਼ਤੇ ਵਿੱਚ ਸਾਹਿਬਾਂ ਦੀ ਫੁੱਫੀ ਸੀ ਤੇ ਇਹਨਾਂ ਦੋਵਾਂ ਦਾ ਤਲਕ ਫੁੱਫੀ ਬਤਰੀ ਦਾ ਸੀ। ਸਰ ਰਿਚਰਡ ਦੀ ਉਹ ਕਿਹੜੀ ਲਿਖਤ ਸੀ ਜਿਸ ਵਿੱਚ ਉਸ ਮਿਰਜ਼ਾ ਸਾਹਿਬਾਂ ਦਾ ਕਿੱਸਾ ਵੀ ਲਿਖਵਾਇਆ ਸੀ? ਉਹਨਾਂ ਦੀ ਲੈਜੈਂਡ ਆਫ ਦਾ ਪੰਜਾਬ 3 ਜਿਲਦਾਂ ਤੇ ਮੁਸ਼ਤਮਿਲ ਸੀ, ਜਿਸ ਵਿੱਚ ਉਹਨਾਂ ਨੇ ਡੂਮ ਰਾਸੀਆਂ ਕੋਲੋਂ ਸੁਣ ਕੇ ਮਿਰਜ਼ਾ ਸਾਹਿਬਾਂ ਲਿਖਿਆ ਸੀ। ਪੀਲੋ ਦਾ ਮਿਰਜ਼ਾ ਸਾਹਿਬਾਂ ਮੁਕੰਮਲ ਕਿੱਸਾ ਹੈ ਜਾਂ ਨਹੀਂ? ਇਸ ਬਾਰੇ ਸਰ ਰਿਚਰਡ ਟੈਂਪਲ ਨੇ ਮਿਰਾਸੀਆਂ ਤੇ ਡੂਮਾਂ ਕੋਲੋਂ ਇਹ ਕਿੱਸਾ ਸੁਣ ਕੇ ਲਿਖਿਆ। ਇਸ ਲਈ ਇਹ ਉਹਨਾਂ ਦਾ ਮੁਕੰਮਲ ਕਿੱਸਾ ਨਹੀਂ। ਇਹਦੇ ਵਿੱਚ ਕੁਝ ਸ਼ੇਰ ਐਸੇ ਨੇ ਜਿਹੜੇ ਖ਼ਤਮ ਹੋ ਚੁੱਕੇ ਨੇ, ਯਾਨੀ ਕਿ ਕੁਝ ਚੀਜ਼ਾਂ ਐਸੀਆਂ ਨੇ ਜਿਹੜੀਆਂ ਲੋਕਾਂ ਨੇ ਸੀਨਾ ਬਸੀਨਾ ਸੁਣੀਆਂ ਤੇ ਫਿਰ ਉਹਨਾਂ ਕੋਲੋਂ ਸੁਣ ਕੇ ਸਰ ਰਿਚਰਡ ਟੈਂਪਲ ਨੇ ਇਸ ਕਿੱਸਾ ਮਿਰਜ਼ਾ ਸਾਹਿਬਾਂ ਨੂੰ ਛਾਪਿਆ ਜਾਂ ਤਰਤੀਬ ਦਿੱਤਾ। ਮਿਰਜ਼ਾ ਸਾਹਿਬਾਂ ਦਾ ਇਹ ਕਿੱਸਾ ਹਕੀਕੀ ਸੀ ਜਾਂ ਫਰਜ਼ੀ? ਇਹ ਹਕੀਕੀ ਕਿੱਸਾ ਸੀ। ਮਿਰਜ਼ਾ ਖਾਨ ਦਾਨਾਬਾਦ, ਤਹਿਸੀਲ ਜੜ੍ਹਾਂਵਾਲਾ, ਫੈਸਲਾਬਾਦ ਦਾ ਰਹਿਣ ਵਾਲਾ ਸੀ। ਮਿਰਜ਼ੇ ਦੇ ਪਿਓ ਦਾ ਨਾਂ ਕੀ ਸੀ? ਮਿਰਜ਼ੇ ਦੇ ਪਿਓ ਦਾ ਨਾਂ ਵੰਜਲ ਸੀ ਤੇ ਮਿਰਜ਼ਾ ਵੰਜਲ ਦਾ ਪੁੱਤਰ ਸੀ ਜਿਹੜਾ ਫੈਸਲਾਬਾਦ ਦਾ ਰਿਹਾਇਸ਼ੀ। ਮਿਰਜ਼ੇ ਦੀ ਮਾਂ ਦਾ ਕੀ ਨਾਂ ਸੀ? ਮਿਰਜ਼ੇ ਦੀ ਮਾਂ ਦਾ ਨਾਂ ਛੱਤੀ ਸੀ, ਜਿਸ ਵਿੱਚ ਮਿਰਜ਼ਾ ਸਾਹਿਬਾਂ ਵਿੱਚ ਪੀਲੋ ਨੇ ਲਿਖਿਆ ਹੈ ਕਿ ਚੜੇ ਮਿਰਜ਼ੇ ਖਾਨ ਨੂੰ ਛੱਤੀ ਕਰੇ ਜਵਾਬ, ਹਟ ਕੇ ਬੈਠੀ ਮਿਰਜ਼ਿਆ ਘਰ ਵਿੱਚ ਕਰੀ ਸਲਾਹ। ਸਾਹਿਬਾਂ ਦਾ ਵਤਨ ਕਿਹੜਾ ਸੀ ਤੇ ਉਸ ਦੇ ਪਿਓ ਦਾ ਨਾਂ ਕੀ ਸੀ? ਸਾਹਿਬਾਂ ਝੰਗ ਸਿਆਲ ਦੀ ਰਹਿਣ ਵਾਲੀ ਸੀ ਤੇ ਉਸ ਦੇ ਪਿਓ ਦਾ ਨਾਂ ਖੇਵਾ ਖਾਨ ਸੀ। ਸਰ ਰਿਚਰਡ ਟੈਂਪਲ ਨੇ ਇਹ ਕਿੱਸਾ ਕਿੱਥੋਂ ਦੇ ਡੂਮ ਮਿਰਾਸੀਆਂ ਕੋਲੋਂ ਸੁਣ ਕੇ ਲਿਖਿਆ ਸੀ? ਸਰ ਰਿਚਰਡ ਟੈਂਪਲ ਨੇ ਇਹ ਕਿੱਸਾ ਜਲੰਧਰ ਦੇ ਡੂਮ ਮਿਰਾਸੀਆਂ ਤੋਂ ਸੁਣ ਕੇ ਲਿਖਿਆ ਸੀ। ਪੀਲੋ ਮਗਰੋਂ ਇਹ ਕਿੱਸਾ ਕੌਣ ਲਿਖਿਆ? ਉਸ ਕਿੱਸਾ ਲਿਖਣ ਵਾਲੇ ਦਾ ਨਾਂ ਦੱਸੋ। ਇਹ ਕਿੱਸਾ ਪੀਲੋ ਮਗਰੋਂ ਹਾਫਿਜ਼ ਬਰਖੁਰਦਾਰ ਜਿਹੜੇ ਤਖਤ ਹਜ਼ਾਰਾ ਦੇ ਰਹਿਣ ਵਾਲੇ ਸਨ ਉਹਨਾਂ ਨੇ ਲਿਖਿਆ। ਹਾਫਿਜ਼ ਬਰਖੁਰਦਾਰ, ਰਾਂਝਾ ਤੇ ਪੀਲੋ ਦੇ ਕਿੱਸੇ ਮਿਰਜ਼ਾ ਸਾਹਿਬਾਂ ਵਿੱਚ ਕੀ ਫ਼ਰਕ ਸੀ? ਪੀਲੋ ਨੇ ਜਿਹੜਾ ਕਿੱਸਾ ਲਿਖਿਆ ਸੀ ਉਹ ਮੁਖਤਸਰ ਸੀ ਤੇ ਉਸ ਤੋਂ ਬਾਅਦ ਹਾਫਿਜ਼ ਬਰਖੁਰਦਾਰ ਨੇ ਇਹ ਕਿੱਸਾ ਮੁਕੰਮਲ ਲਿਖਿਆ ਤੇ ਉਹਨਾਂ ਵਿੱਚ ਕਈ ਵਾਧੇ ਕੀਤੇ ਤੇ ਇਹ ਪੀਲੋ ਦੇ ਕਿੱਸੇ ਨਾਲੋਂ ਵੀ ਲੰਮੇਰਾ ਸੀ। ਇਹ ਫ਼ਰਕ ਸੀ
ਉਹਨਾਂ ਦੇ ਕਿੱਸੇ ਵਿੱਚ। ਪੀਲੋ ਤੇ ਹਾਫਿਜ਼ ਬਰਖੁਰਦਾਰ ਦੇ ਕਿਰਦਾਰਾਂ ਦਾ ਕੀ ਫ਼ਰਕ ਹੈ? ਹਾਫਿਜ਼ ਬਰਖੁਰਦਾਰ ਨੇ ਕਿਰਦਾਰ ਹੋਰ ਜ਼ਿਆਦਾ ਵਰਤੇ ਸਨ, ਜਿਵੇਂ ਸਰਜਾ, ਗਰਜਾ, ਰਾਮੂ, ਜਾਮ ਖਾਨ, ਬੇਗਮ ਜਾਮ ਖਾਨ, ਸੂਬਾ, ਜੇਖੜਾ, ਫੱਤੂ ਕਾਜ਼ੀ, ਕਾਜ਼ੀ ਨੂਰ ਮੁਹੰਮਦ, ਸ਼ਮਸ਼ੇਰ ਦੀ ਧੀ ਵਗੈਰਾ। ਮਿਰਜ਼ੇ ਖਾਨ ਕਿਸ ਦਰਖਤ ਥੱਲੇ ਆਰਾਮ ਲਈ ਬਹਿ ਗਏ? ਮਿਰਜ਼ਾ ਖਾਨ ਤੇ ਸਾਹਿਬਾਂ ਜੰਡ ਦੇ ਦਰਖਤ ਥੱਲੇ ਬਹਿ ਗਏ, ਕਿਉਂਕਿ ਮਿਰਜ਼ੇ ਨੂੰ ਆਪਣੀ ਤੀਰ ਕਮਾਨੀ 'ਤੇ ਬੜਾ ਨਾਜ਼ ਸੀ। ਇਸ ਲਈ ਉਸ ਆਖਿਆ ਕਿ ਅਗਰ ਖੇਵਿਆਂ ਦੀ ਫੌਜ ਚੜ੍ਹ ਵੀ ਆਉਂਦੀ ਏ ਸਿਆਲਾਂ ਦੀ, ਅਤੇ ਮੈਂ ਆਪਣੇ ਤੀਰ ਕਮਾਨੀ ਦੀ ਮਹਾਰਤ ਨਾਲ ਉਹਨਾਂ ਸਾਰਿਆਂ ਨੂੰ ਢੇਰ ਕਰ ਦਿਆਂਗਾ। ਅਤੇ ਜਦੋਂ ਸਾਹਿਬਾਂ ਨੂੰ ਇਹ ਪਤਾ ਲੱਗਾ, ਉਹਦੇ ਅੰਦਰ ਉਹ ਭਰਾਵਾਂ ਲਈ ਪਿਆਰ ਦਾ ਜਜ਼ਬਾ ਜਾਗਿਆ, ਅਤੇ ਉਹਨੇ ਮਿਰਜ਼ੇ ਖਾਨ ਦੇ ਸਾਰੇ ਤੀਰ ਜਿਹੜੇ ਨੇ ਉਹ ਤੋੜ ਦਿੱਤੇ, ਅਤੇ ਕਮਾਨ ਜਿਹੜਾ ਉਹ ਜੰਡ ਦੇ ਉੱਤੇ ਟੰਗ ਦਿੱਤਾ। ਜਦੋਂ ਆਪਣਾ ਮਿਰਜ਼ੇ ਦਾ ਕਮਾਨ ਉੱਤੇ ਟੰਗ ਦਿੱਤਾ, ਅਤੇ ਫਿਰ ਸਾਹਿਬਾਂ ਦੇ ਭਰਾਵਾਂ ਨੇ ਆ ਕੇ ਉਸ ਮਿਰਜ਼ੇ ਖਾਨ ਨੂੰ ਮਾਰ ਦਿੱਤਾ।